ਅਗਲੀ ਖਬਰ ਵੱਲ ਚੱਲੀਏ। ਯੂਕੇ ਦੀ ਸੁਪਰੀਮ ਕੋਰਟ ਨੇ ਇੱਕ ਬਹੁਤ ਤਕੜੀ ਜਿਹੜੀ ਲੈਂਡਮਾਰਕ ਰੂਲਿੰਗ ਦਿੱਤੀ ਆ, ਜਿਹਦੇ ਮੁਤਾਬਕ ਉਹਨਾਂ ਨੇ ਵੂਮਨ ਦੀ ਜਿਹੜੀ ਡੈਫੀਨੇਸ਼ਨ ਇਹ ਕਿਹਾ ਵੀ ਇਟ ਐਕਸਕਲੂਡਸ ਟਰਾਂਸ ਵੂਮਨ। ਸੋ ਉਹ ਕਹਿੰਦੇ ਵੀ ਬੰਦਾ ਬੰਦਾ ਆ, ਬੀਬੀ ਬੀਬੀ ਹੈਗੀ ਆ। ਬਾਇਓਲੋਜੀਕਲ ਵੂਮਨ ਐਂਡ ਬਾਇਓਲੋਜੀਕਲ ਸੈਕਸ, ਇਹ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਰੂਲਿੰਗ ਦਿੱਤੀ ਆ ਤੇ ਕਾਫੀ ਲੋਕ ਜਿਹੜੇ ਯੂਕੇ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹੈਗੇ ਆ। ਉਹਦੇ ਦੂਸਰੇ ਪਾਸੇ ਆਪਣੇ ਮੁਲਕ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਡਿਪਾਰਟਮੈਂਟ ਆਫ ਜਸਟਿਸ ਨੇ ਸਿਵਲ ਲਾ ਸੂਟ ਫਾਈਲ ਕਰ ਦਿੱਤਾ ਹੈ ਸਟੇਟ ਆਫ ਮੇਨ ਦੇ ਅਗੇਂਸਟ, ਕਿਉਂਕਿ ਉਹ ਜਿਹੜੀ ਸਟੇਟ ਆ ਮੇਨ, ਉੱਥੇ ਦੇ ਟਰਾਂਸਜੈਂਡਰ ਐਥਲੀਟਸ ਨੂੰ ਜਿਹੜੀਆਂ ਬੀਬੀਆਂ ਦੀਆਂ ਸਪੋਰਟਸ ਆ ਉਹਦੇ ਵਿੱਚ ਖੇਲਣ ਦਿੱਤਾ ਜਾਂਦਾ ਸੀ। ਸੋ ਇਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੀ ਮੇਨ ਦੀ ਪਾਲਿਸੀ ਆ ਸਟੇਟ ਆਫ ਮੇਨ ਦੀ ਟਰਾਂਸਜੈਂਡਰ ਐਥਲੀਟਸ ਦੇ ਸੰਬੰਧ ਦੇ ਵਿੱਚ, ਇਹ ਟਾਈਟਲ 9 ਨੂੰ ਜਿਹੜਾ ਆ ਵਾਇਲੇਟ ਕਰਦੀ ਹੈਗੀ ਆ। ਤੁਹਾਨੂੰ ਯਾਦ ਹੋਊਗਾ ਪਿਛਲੇ ਕੁਝ ਹਫ਼ਤੇ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਇੱਕ ਜਗ੍ਹਾ ਇਕੱਠੇ ਹੋਏ ਸੀ ਤੇ ਉੱਥੇ ਮੇਨ ਦੇ ਗਵਰਨਰ ਵੀ ਸੀ, ਉੱਥੇ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਤੂੰ ਮੈਂ ਤੱਕ ਵੀ ਹੋ ਗਈ ਸੀ ਤੇ ਗਵਰਨਰ ਨੇ ਕਿਹਾ ਸੀ ਵੀ ਹਾਂ ਠੀਕ ਆ, ਅਸੀਂ ਕੋਰਟ ਦੇ ਵਿੱਚ ਤੁਹਾਨੂੰ ਦੇਖਾਂਗੇ। ਸੋ ਸਟੇਟ ਆਫ ਮੇਨ ਜੋ ਉਹ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਥਰੂ ਓਪਨਲੀ ਕਹਿੰਦੇ ਵੀ ਉਹ ਡਿਫਾਈਨਟਲੀ ਜੋ ਐਂਟੀ ਡਿਸਕ੍ਰਿਮੀਨੇਸ਼ਨ ਲਾਜ਼ ਹੈਗੇ ਆ ਉਹਨਾਂ ਨੂੰ ਫਲੋਟ ਕਰ ਰਹੇ ਆ। ਇਸ ਕਰਕੇ ਜੋ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਹੈ। ਜੀ ਬਿਲਕੁਲ। ਮੇਨ ਵਾਲੇ ਇਹ ਕਹੀ ਜਾਂਦੇ ਆ ਵੀ ਜਿਹੜਾ ਟਾਈਟਲ 9 ਹੈਗਾ ਆ ਉਹਦੇ ਨਾਲ ਰੋਕ ਨਹੀਂ ਸਕਦੇ ਤੁਸੀਂ ਕੁੜੀਆਂ ਦੀਆਂ ਖੇਡਾਂ ਦੇ ਵਿੱਚ ਵੀ ਟਰਾਂਸਜੈਂਡਰਸ ਨੂੰ ਖੇਡਣ ਤੋਂ, ਤੇ ਇਹ ਕਹਿੰਦੇ ਵੀ ਅਸੀਂ ਤੁਹਾਡੀ ਫੰਡਿੰਗ ਰੋਕਾਂਗੇ। ਸੋ ਬਹਿਸ ਬਸਈਆ ਜਿਹੜਾ ਪੂਰਾ ਚੱਲ ਰਿਹਾ। ਅਟਰਨੀ ਜਨਰਲ ਪੈਮ ਬੋਂਡੀ ਨੇ ਅੱਜ ਅਨਾਊਂਸ ਕੀਤਾ ਵੀ ਉਹਨਾਂ ਨੇ ਮੇਨ ਦੇ ਉਲਟ ਲਾ ਸੂਟ ਜਿਹੜਾ ਉਹ ਦਰਜ ਕਰ ਦਿੱਤਾ ਆ। ਪੈਮ ਬੋਂਡੀ ਨੇ ਕਿਹਾ ਵੀ ਡਿਪਾਰਟਮੈਂਟ ਆਫ ਜਸਟਿਸ ਚੁੱਪ-ਚਾਪ ਨਹੀਂ ਬੈਠੂਗਾ ਜਦ ਔਰਤਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਸਪੋਰਟਸ ਦੇ ਵਿੱਚ ਹੋ ਰਿਹਾ ਆ, ਤੇ ਕਹਿੰਦੇ ਦਿਸ ਇਜ਼ ਅਬਾਊਟ ਸਪੋਰਟਸ, ਦਿਸ ਇਜ਼ ਅਬਾਊਟ ਦੀਜ਼ ਯੰਗ ਵੂਮਨਸ ਪਰਸਨਲ ਸੇਫਟੀ। ਡਿਪਾਰਟਮੈਂਟ ਆਫ ਜਸਟਿਸ ਤੋਂ ਅੱਜ ਜਿਹੜੇ ਪੈਮ ਬੋਂਡੀ ਆ ਉਹਨਾਂ ਨੇ ਇਹ ਜਿਹੜੀਆਂ ਟਿੱਪਣੀਆਂ ਕੀਤੀਆਂ ਹੈਗੀਆਂ। ਕਹਿੰਦੇ ਵੀ ਮੈਂ ਪਿਛਲੇ ਹਫ਼ਤਿਆਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮਿਲੀ ਆ, ਮਹੀਨਿਆਂ ਦੇ ਵਿੱਚ ਮਿਲੀ ਆ, ਤੇ ਜੋ ਉਹਨਾਂ ਨੂੰ ਗੁਜ਼ਰਨਾ ਪਿਆ ਹੈ ਉਹ ਬਹੁਤ ਹੀ ਹੌਰਿਫਿਕ ਹੈਗਾ ਆ, ਉਹ ਬੜਾ ਚੰਗਾ ਨਹੀਂ ਆ। ਉਹਨਾਂ ਨੇ ਕਿਹਾ ਵੀ ਜਿਹੜੇ ਸਟੇਟ ਦੇ ਅਧਿਕਾਰੀ ਚਾਹੇ ਮੇਨ ਚ ਆ, ਕੈਲੀਫੋਰਨੀਆ ਚ, ਮਿਨੇਸੋਟਾ ਚ ਆ, ਉਹਨਾਂ ਨੂੰ ਅਸੀਂ ਆਰਡਰ ਕਰ ਰਹੇ ਹਾਂ ਵੀ ਉਹ ਕੰਪਲਾਈ ਕਰਨ ਫੈਡਰਲ ਐਂਟੀ ਡਿਸਕ੍ਰਿਮੀਨੇਸ਼ਨ ਲਾਜ਼ ਦੇ ਜਿਹੜੇ ਉਹ ਤਹਿਤ, ਜਿਸ ਦੇ ਨਾਲ ਬੰਦਿਆਂ ਨੂੰ ਔਰਤਾਂ ਦੀਆਂ ਸਪੋਰਟਸ ਦੇ ਵਿੱਚੋਂ ਬਾਹਰ ਰੱਖਿਆ ਜਿਹੜਾ ਉਹ ਜਾਊਗਾ। ਮੇਨ ਦੀ ਜਿਹੜੀ ਗਵਰਨਰ ਜੈਨਟ ਮਿਲਜ਼ ਆ, ਉਹ ਜਿੱਦਾਂ ਤੁਸੀਂ ਦੱਸਿਆ ਵੀ ਉਹ ਆਲਰੇਡੀ ਸਿੰਘ ਫਸਾਈ ਬੈਠੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ। ਉਹ ਕਹਿ ਰਹੇ ਆ ਵੀ ਇਹ ਐਗਜ਼ੈਕਟਿਵ ਓਵਰਰੀਚ ਆ, ਫੈਡਰਲ ਫੰਡਿੰਗ ਨੂੰ ਰੋਕਣਾ ਅਜਿਹੇ ਮਾਮਲਿਆਂ ਦੇ ਵਿੱਚ ਇਹ ਟਰੰਪ ਹੁਣੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਧੱਕਾ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਇਹ ਮਸਲਾ ਜਿਹੜਾ ਹਰਜੋਤ ਸਿੰਘ ਜੀ, ਇਹ ਲੈਂਡਮਾਰਕ ਡਿਸੀਜਨ ਹੋਊਗਾ ਇਵੈਂਚੁਅਲੀ ਅਮਰੀਕਾ ਦੇ ਲਈ ਵੀ। ਜੇ ਇਸ ਮਾਮਲੇ ਵਿੱਚ ਜੋ ਵੀ ਸੁਪਰੀਮ ਕੋਰਟ ਤੱਕ ਇਹ ਮਾਮਲਾ ਜਾਣਾ ਹੀ ਜਾਣਾ ਆ, ਪਹਿਲੋਂ ਵੀ ਕਈ ਵਾਰੀ ਇੱਦਾਂ ਦੇ ਮਾਮਲੇ ਜਾ ਚੁੱਕੇ ਆ, ਤੇ ਜੋ ਫਿਰ ਸੁਪਰੀਮ ਕੋਰਟ ਇੱਕ ਵਾਰੀ ਇਹ ਫੈਸਲਾ ਕਰੂਗਾ ਵੀ ਕੀ ਸੂਬੇ ਦੇ ਕੋਲ ਅਧਿਕਾਰ ਆ ਕਿ ਫੈਡਰਲ ਦੇ ਕੋਲ ਅਧਿਕਾਰ ਆ ਇਹਨਾਂ ਮਾਮਲਿਆਂ ਦੇ ਵਿੱਚ ਔਰਤ ਮਰਦ ਦੀ ਜਿਹੜੀ ਡੈਫੀਨੇਸ਼ਨ ਆ ਉਸ ਨੂੰ ਜਿਹੜਾ ਉਹ ਲੈ ਕੇ, ਤਾਂ ਫਿਰ ਉਹ ਕਾਫੀ ਲੰਮੇ ਸਮੇਂ ਤੱਕ ਉੱਦਾਂ ਉਸ ਦੇ ਜ਼ਰੀਏ ਜਿਹੜਾ ਕੰਮ ਆ ਉਹ ਚੱਲਦਾ ਜਿਹੜਾ ਉਹ ਰਹੇਗਾ।